ਕਦੀ ਤੁਸੀਂ ਸੋਚਿਆ ਹੈ ਭਈ ਕਿਸੇ ਦੀ ਸਾਲਗਿਰਾ ਹੋਵੇ, ਉਹ ਭਾਵੇਂ ਤੁਹਾਡੀ ਆਪਣੀ ਹੋਵੇ, ਤੁਹਾਡੇ ਕਿਸੇ ਯਾਰ ਬੇਲੀ ਦੀ ਜਾਂ ਫਿਰ ਕਿਸੇ ਫੈਮਿਲੀ ਮੈਂਬਰ ਦੀ, ਉਹਦੇ ਵਿੱਚ ਜੇ ਕੇਕ ਨਾ ਹੋਵੇ ਤੇ ਸਾਲਗਿਰਾ ਦਾ ਕੀ ਮਜ਼ਾ ਆਵੇਗਾ। ਯਾਨੀ ਤੁਸੀਂ ਕਹਿ ਸਕਦੇ ਹੋ ਭਈ ਕੇਕ ਤੇ ਮੋਮਬੱਤੀਆਂ ਜਿਹੜੀਆਂ ਨੇ ਉਹ ਸਾਲਗਿਰਾ ਦਾ ਇੱਕ ਲਾਜ਼ਮੀ ਹਿੱਸਾ ਸਮਝਿਆ ਜਾਂਦਾ ਹੈ। ਇਹ ਤਕਰੀਬਨ ਸਾਰੀ ਦੁਨੀਆ ਦੇ ਵਿੱਚ ਹੀ ਚੱਲਦਾ ਹੈ। ਪਰ ਤੁਹਾਨੂੰ ਪਤਾ ਹੈ ਭਈ ਇਹ ਰੀਤ ਕਿੱਥੋਂ ਸ਼ੁਰੂ ਹੋਈ ਤੇ ਇਹਦੀ ਹਿਸਟਰੀ ਕੀ ਹੈ। ਅਸਲ ਦੇ ਵਿੱਚ ਇਹ ਰੀਤ ਜਿਹੜੀ ਸੀ ਕੇਕ ਤੇ ਮੋਮਬੱਤੀਆਂ ਦੀ, ਇਹਦਾ ਸਟਾਰਟ ਹੋਇਆ ਕਦੀਮ ਯੂਨਾਨ ਤੋਂ। ਯੂਨਾਨੀ ਜਿੱਥੇ ਹੋਰ ਬਹੁਤ ਸਾਰੀਆਂ ਸ਼ੈਵਾਂ ਦੀ ਪੂਜਾ ਕਰਦੇ ਸਨ, ਉੱਥੇ ਚੰਦ ਦੀ ਦੇਵੀ ਆਰਟਮਸ ਨੂੰ ਖੁਸ਼ ਕਰਨ ਲਈ ਉਹ ਚੰਦ ਦੇ ਨਾਲ ਰਲਦਾ ਮਿਲਦਾ ਗੋਲ ਕੇਕ ਬਣਾਉਂਦੇ ਸਨ। ਉਹ ਕੇਕ ਦੇ ਉੱਤੇ ਮੋਮਬੱਤੀ ਵੀ ਬਾਲਦੇ ਸਨ, ਯਾਨੀ ਉਹ ਪੂਰੀ ਤਰ੍ਹਾਂ ਕੇਕ ਨੂੰ ਚੰਦ ਵਰਗਾ ਬਣਾਉਂਦੇ ਸਨ। ਪਰ ਇਹਦਾ ਬਕਾਇਦਾ ਆਗਾਜ਼ ਜਿਹੜਾ ਹੋਇਆ ਉਹ ਹੋਇਆ ਜਰਮਨੀ ਤੋਂ। ਜਰਮਨੀ ਦੇ ਲੋਕ ਆਪਣੇ ਬੱਚਿਆਂ ਦੀ ਸਾਲਗਿਰਾ ਦੇ ਉੱਤੇ ਕੇਕ ਬਣਾਉਂਦੇ ਸਨ। ਇਸ ਇਵੈਂਟ ਨੂੰ ਉਹ ਕਿੰਡਰ ਫੀਸਟ ਦਾ ਨਾਂ ਦਿੰਦੇ ਸਨ। ਆਮ ਤੌਰ ਦੇ ਉੱਤੇ ਇਹ ਕੇਕ ਜਿਹੜਾ ਬਣਦਾ ਸੀ ਚੀਨੀ ਤੇ ਆਟੇ ਦਾ। ਇਹਦੀ ਉੱਪਰ ਵਾਲੀ ਜਿਹੜੀ ਲੇਅਰ ਹੁੰਦੀ ਸੀ ਉਹ ਬੜੀ ਖੁਰਦਰੀ ਹੁੰਦੀ ਸੀ। 17ਵੀਂ ਸਦੀ ਤੋਂ ਬਾਅਦ ਕੇਕ ਦੇ ਅੰਦਰ ਆਟੇ ਤੋਂ ਅੱਡ ਹੋਰ ਬਹੁਤ ਸਾਰੀਆਂ ਮਜ਼ੇਦਾਰ ਸ਼ੈਵਾਂ ਜਿਹੜੀਆਂ ਸੀ ਉਹ ਪਾਣੀਆਂ ਸ਼ੁਰੂ ਕਰ ਦਿੱਤੀਆਂ ਤੇ ਇਹਨੂੰ ਬਣਾਉਣ ਦੀਆਂ ਨਵੀਆਂ ਰੈਸਿਪੀਆਂ ਜਿਹੜੀਆਂ ਸੀ ਉਹ ਸਾਹਮਣੇ ਆਉਣ ਲੱਗ ਪਈਆਂ। ਕਿਉਂ ਜੇ ਕੇਕ ਦੇ ਉੱਤੇ ਮੋਮਬੱਤੀ ਲਾਉਣ ਦਾ ਰਿਵਾਜ ਜਿਹੜਾ ਸੀ ਉਹ ਯੂਨਾਨੀਆਂ ਨੇ ਸ਼ੁਰੂ ਕੀਤਾ ਸੀ ਤੇ ਇਹਨਾਂ ਦਾ ਮਕਸਦ ਹੁੰਦਾ ਸੀ ਭਈ ਉਹ ਆਪਣੀ ਦੇਵੀ ਨੂੰ, ਜਿਸ ਦਾ ਨਾਂ ਆਰਟਮਸ ਸੀ, ਉਹਨੂੰ ਖੁਸ਼ ਕਰ ਸਕਣ, ਜਿਸ ਦੀ ਉਹ ਇਬਾਦਤ ਕਰਦੇ ਸਨ। ਤੇ ਜਦੋਂ ਉਹ ਮੋਮਬੱਤੀ ਨੂੰ ਫੂਕ ਮਾਰ ਕੇ ਬੁਝਾਉਂਦੇ ਸਨ ਤੇ ਉਹਦੇ ਵਿੱਚੋਂ ਜਿਹੜਾ ਧੂਆਂ ਨਿਕਲਦਾ ਸੀ, ਉਹ ਖਿਆਲ ਕਰਦੇ ਸਨ ਭਈ ਧੂਏ ਦੇ ਨਾਲ ਇਹਨਾਂ ਦੀਆਂ ਜਿਹੜੀਆਂ ਦਵਾਵਾਂ ਨੇ ਉਹ ਅਸਮਾਨ ਵੱਲ ਪ੍ਰਵਾਸ ਕਰ ਜਾਂਦੀਆਂ ਨੇ ਤੇ ਚੰਦ ਦੀ ਜਿਹੜੀ ਦੇਵੀ ਹੈ ਉਹ ਇਹਨਾਂ ਨੂੰ ਕਬੂਲ ਕਰ ਲੈਂਦੀ ਹੈ। ਖੈਰ ਵੇਲਾ ਲੰਘ ਗਿਆ। ਉਸ ਤੋਂ ਬਾਅਦ ਇਹੋ ਰੀਤ ਜਿਹੜੀ ਹੈ ਉਹ ਜਰਮਨ ਲੋਕਾਂ ਦੇ ਕੋਲ ਆ ਗਈ। ਉਹਨਾਂ ਨੇ ਇਹਦੇ ਉੱਤੇ ਜਿਹੜੀ ਮੋਮਬੱਤੀ ਲਾਣੀ ਸ਼ੁਰੂ ਕੀਤੀ, ਉਹਨਾਂ ਨੇ ਇਹਦਾ ਕਨਸੈਪਟ ਬਦਲ ਲਿਆ। ਯਾਨੀ ਉਹ ਆਖਦੇ ਸਨ ਭਈ ਰੋਸ਼ਨੀ ਜਿਹੜੀ ਹੈ ਉਹ ਜ਼ਿੰਦਗੀ ਦਾ ਇੱਕ ਨੂਰ ਹੈ। ਹੁਣ ਜਰਮਨ ਲੋਕਾਂ ਦੇ ਜ਼ਿਹਨ ਦੇ ਵਿੱਚ ਇੱਕ ਹੋਰ ਵੀ ਕਨਸੈਪਟ ਸੀ ਭਈ ਕੇਕ ਦੇ ਉੱਤੇ ਲੱਗੀਆਂ ਹੋਈਆਂ ਮੋਮਬੱਤੀਆਂ ਬੁਝਾਉਂਦਿਆਂ ਜਿਹੜੀ ਦੁਆ ਤੁਹਾਡੇ ਦਿਲ ਦੇ ਵਿੱਚ ਹੋਵੇ ਉਹ ਕਬੂਲ ਹੋ ਜਾਂਦੀ ਹੈ। ਇਹ ਬਿਲਕੁਲ ਉਸੇ ਕਨਸੈਪਟ ਦੇ ਨਾਲ ਰਲਦਾ ਮਿਲਦਾ ਕਨਸੈਪਟ ਸੀ ਜਿਹੜਾ ਅਸੀਂ ਟੁੱਟੇ ਹੋਏ ਤਾਰੇ ਨੂੰ ਵੇਖ ਕੇ ਦੁਆਵਾਂ ਮੰਗਦੇ ਹਾਂ। ਖੈਰ ਅਸੀਂ ਗੱਲ ਕਰ ਰਹੇ ਸੀ ਉਸ ਮੁਰਾਦ ਬਾਰੇ, ਉਸ ਦੁਆ ਬਾਰੇ ਜਿਹੜੇ ਉਹ ਮੋਮਬੱਤੀ ਤੇ ਫੂਕ ਮਾਰਦਿਆਂ ਦਿਲ ਦੇ ਵਿੱਚ ਮੰਗਦੇ ਸਨ। ਪਰ ਇਹਦੇ ਲਈ ਸ਼ਰਤ ਹੁੰਦੀ ਸੀ ਕਿ ਇਹਨਾਂ ਸਾਰੀਆਂ ਮੋਮਬੱਤੀਆਂ ਨੂੰ ਇਕੱਠਿਆਂ ਬੁਝਾਇਆ ਜਾਵੇ ਤੇ ਜਿਹੜੀ ਮੁਰਾਦ ਉਹਦੇ ਦਿਲ ਦੇ ਵਿੱਚ ਹੋਵੇ ਆਲ ਦੁਆਲੇ ਵਾਲੇ ਲੋਕਾਂ ਨੂੰ ਉਹਦਾ ਪਤਾ ਨਾ ਹੋਵੇ ਤੇ ਫਿਰ ਸੋਚਿਆ ਜਾ ਸਕਦਾ ਸੀ ਭਈ ਇਹ ਦੁਆ ਕਬੂਲ ਹੋ ਸਕਦੀ ਹੈ। ਖੈਰ ਫਿਰ ਇਹ ਮੋਮਬੱਤੀ ਤੇ ਕੇਕ ਵਾਲੀ ਰੀਤ ਜਿਹੜੀ ਸੀ ਉਹ ਜਰਮਨੀ ਚੋਂ ਨਿਕਲ ਕੇ ਪੂਰੇ ਯੂਰਪ ਵਿੱਚ ਫੈਲ ਗਈ। ਤੇ ਹੁਣ ਸਿਰਫ ਯੂਰਪ ਦੇ ਵਿੱਚ ਹੀ ਨਹੀਂ, ਅਸੀਂ ਸਾਰੇ ਹੀ ਦੁਨੀਆ ਦੇ ਵਿੱਚ ਜਿੱਥੇ ਕਿਤੇ ਵੀ ਰਹਿੰਦੇ ਹੋਈਏ, ਜਦੋਂ ਸਾਲਗਿਰਾ ਦਾ, ਬਰਥਡੇ ਦਾ ਲਫ਼ਜ਼ ਜ਼ਿਹਨ ਦੇ ਵਿੱਚ ਆਉਂਦਾ ਹੈ, ਕੇਕ ਤੇ ਮੋਮਬੱਤੀਆਂ ਦਾ ਖਿਆਲ ਜ਼ਿਹਨ ਦੇ ਵਿੱਚ ਜ਼ਰੂਰ ਆਉਂਦਾ ਹੈ। ਇਹਦਾ ਤਾਲੁਕ ਭਾਵੇਂ ਚੰਦ ਦੀ ਦੇਵੀ ਦੇ ਨਾਲ ਹੋਵੇ ਨਾ ਹੋਵੇ, ਪਰ ਇਹਦੇ ਤੋਂ ਬਗੈਰ ਸਾਲਗਿਰਾ ਦਾ ਮਜ਼ਾ ਬਿਲਕੁਲ ਨਹੀਂ ਆਉਂਦਾ। ਇਹ ਸੀ ਇੱਕ ਨਿੱਕੀ ਜਿਹੀ ਇਨਫੋਰਮੇਸ਼ਨ ਜਿਹੜੀ ਅਸੀਂ ਤੁਹਾਡੇ ਲਈ ਲੈ ਕੇ ਆਏ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ।